ਜ਼ਿਲ੍ਹਾ ਗੁਜਰਾਂਵਾਲਾ ਤੇ ਜ਼ਿਲ੍ਹਾ ਸ਼ੇਖੂਪੁਰਾ ਦੇ ਵਿਚਕਾਰਲਾ ਇਲਾਕਾ ਜਿਹਦੇ ਵਿੱਚ ਥਾਣਾ ਤਤਲਿਆਲੀ ਤੇ ਥਾਣਾ ਨੌਸ਼ਹਿਰਾ ਵਿਰਕਾਂ ਆਉਂਦੇ ਨੇ, ਹਮੇਸ਼ਾ ਤੋਂ ਹੀ ਜਰੈਮ ਪੇਸ਼ਾ ਅਨਾਸਰ ਦਾ ਗੜ ਰਹੇ ਨੇ। ਕਦੇ ਇਸ ਇਲਾਕੇ ਵਿੱਚ ਨੰਨੂ ਕੁਰਾਇਆ ਦਹਿਸ਼ਤ ਦੀ ਇਲਾਮਤ ਬਣ ਜਾਂਦਾ ਹੈ, ਜਿਹਦੇ ਤੋਂ ਪੁਲਿਸਾਂ ਵੀ ਡਰਦੀਆਂ ਨੇ ਤੇ ਉੱਥੇ ਦੇ ਲੋਕੀ ਵੀ, ਤੇ ਕਦੇ ਕੋਈ ਹੋਰ ਬਦਮਾਸ਼ ਉੱਠ ਪੈਂਦਾ ਹੈ ਜਿਹੜਾ ਪੂਰੇ ਇਲਾਕੇ ਤੇ ਪੁਲਿਸ ਨੂੰ ਵਖਤ 'ਚ ਪਾ ਦਿੰਦਾ ਹੈ। ਇੱਕ ਮਸਲਾ ਤੇ ਇਸ ਇਲਾਕੇ ਦਾ ਇਹ ਵੀ ਹੈ ਕਿ ਇਸ ਇਲਾਕੇ ਵਿੱਚ ਮਨਸ਼ਿਆਤ ਬੜੀ ਆਮ ਹੈ। ਮਨਸ਼ਿਆਤ ਦੀ ਵਜ੍ਹਾ ਤੋਂ ਰੋਜ਼ਾਨਾ ਲੜਾਈਆਂ ਹੁੰਦੀਆਂ ਨੇ, ਮਨਸ਼ਿਆਤ ਦੀ ਵਜ੍ਹਾ ਤੋਂ ਦੁਸ਼ਮਣੀਆਂ ਬਣ ਜਾਂਦੀਆਂ ਨੇ। ਇਸ ਤੋਂ ਹਟ ਕੇ ਇਸ ਇਲਾਕੇ ਦੇ ਵਿੱਚ ਜ਼ਮੀਨਾਂ ਦੇ ਰੋਲੇ, ਗੈਰਤ ਦੇ ਨਾਂ ਤੇ ਕਦੀ ਚੁਦਰਾਹਟ ਦੇ ਨਾਂ ਦੇ ਉੱਤੇ ਰੋਜ਼ਾਨਾ ਕਤਲੋ ਗਾਰਤ ਜਿਹੜੀ ਹੈ ਉਹ ਮੁਸਲਸਲ ਹੋ ਰਹੀ ਹੈ। ਤੇ ਦੁਸ਼ਮਣੀਆਂ ਜਦੋਂ ਪੈਂਦੀਆਂ ਨੇ, ਦੁਸ਼ਮਣੀਆਂ ਦੀ ਅੱਗ ਜਿਹੜੀ ਹੈ ਉਹ ਇੰਨੀ ਛੇਤੀ ਬੁਝਦੀ ਨਹੀਂ। ਦੁਸ਼ਮਣੀ ਦੀ ਅੱਗ ਤੇ ਬਾਜ਼ ਔਕਾਤ 7 ਨਸਲਾਂ ਤੱਕ ਨਾਲ ਚੱਲ ਰਹੀ ਹੁੰਦੀ ਹੈ। ਕਦੀ ਇੱਕ ਘਰ ਦੂਜੇ ਘਰ ਦਾ ਬੰਦਾ ਮਾਰ ਦਿੰਦਾ ਹੈ ਤੇ ਕਦੀ ਦੂਜਾ ਘਰ ਤੀਜੇ ਘਰ ਦਾ ਬੰਦਾ ਮਾਰ ਦਿੰਦਾ ਹੈ। ਇਹ ਸਿਲਸਿਲਾ ਸਾਲ ਹਰ ਸਾਲ ਚੱਲਦਾ ਰਹਿੰਦਾ ਵੇ ਤੇ ਕਈ ਪੀੜ੍ਹੀਆਂ ਤੱਕ ਇਹ ਦੁਸ਼ਮਣੀ ਦੀ ਅੱਗ ਜਿਹੜੀ ਹੈ ਉਹ ਸਾੜ ਕੇ ਸੁਆਹ ਕਰ ਦਿੰਦੀ ਹੈ। ਥਾਣਾ ਤਤਲਿਆਲੀ ਦੇ ਇਲਾਕੇ ਦੀ ਗੱਲ ਕਰੀਏ ਤੇ ਇਸ ਇਲਾਕੇ ਵਿੱਚ ਕੋਈ ਪਿੰਡ ਅਜਿਹਾ ਨਹੀਂ ਜਿੱਥੇ ਬੰਦੇ ਕਤਲ ਨਾ ਹੋਏ ਹੋਣ, ਤੇ ਕਤਲ ਵੀ ਕੋਈ ਇੱਕ ਅੱਧਾ ਨਹੀਂ ਬਲਕਿ ਇੱਕ ਪਿੰਡ ਵਿੱਚ ਦਰਜਨਾਂ ਦੀ ਤਾਦਾਦ ਦੇ ਵਿੱਚ ਬੰਦੇ ਕਤਲ ਹੋ ਚੁੱਕੇ ਨੇ। ਤੇ ਇਹ ਸਿਲਸਿਲਾ ਜਿਹੜਾ ਹੈ ਵੇ ਇਹ ਅਜੇ ਤੱਕ ਜਾਰੀ ਹੈ ਤੇ ਇਹ ਦੁਸ਼ਮਣੀਆਂ ਅਜੇ ਤੱਕ ਜਾਰੀ ਨੇ। ਹੁਣ ਅਸੀਂ ਆਉਂਦੇ ਹਾਂ ਤਾਜ਼ਾ ਵਕੂਏ ਵੱਲ। ਥਾਣਾ ਤਤਲਿਆਲੀ ਦਾ ਇੱਕ ਪਿੰਡ ਹੈ ਜੀ 48 ਵਿਰਕਾਂ। ਇਹ ਵੀ ਦੁਸ਼ਮਣੀਆਂ ਦੇ ਹਵਾਲੇ ਨਾਲ ਬੜਾ ਮਸ਼ਹੂਰ ਹੈ। ਹਰ ਸਮੇਂ ਇਸ ਪਿੰਡ ਦੇ ਵਿੱਚ ਦੁਸ਼ਮਣੀ ਦੀ ਅੱਗ ਬਲਦੀ ਰਹੀ ਤੇ ਅੱਜ ਤੀਕਰ ਬਲ ਰਹੀ ਹੈ। ਤਾਜ਼ਾ ਵਕੂਆ ਇਹ ਹੋਇਆ ਹੈ ਕਿ 48 ਵਿਰਕਾਂ ਦੇ ਰਿਹਾਇਸ਼ੀ ਇਮਰਾਨ ਉਰਫ ਸ਼ੇਰੂ ਨੇ ਇੱਕ ਨਿੱਕੀ ਜਿਹੀ ਗੱਲ ਤੋਂ ਆਪਣੇ ਸਕੇ ਭਤੀਜੇ ਤੇ ਉਹਦੇ 4 ਗਾਰਡਾਂ ਨੂੰ ਮਾਰ ਦਿੱਤਾ ਵੇ। ਅੱਛਾ, ਹੁੰਦਾ ਕੀ ਹੈ, ਗੱਲ ਵੀ ਕੋਈ ਐਡੀ ਵੱਡੀ ਨਹੀਂ ਸੀ। ਅਜੇ ਕੁਝ ਦਿਨ ਪਹਿਲਾਂ ਦੀ ਚਾਚੇ ਭਤੀਜੇ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਕਿ ਬੜੇ ਖੁਸ਼ਗਵਾਰ ਮੂਡ ਦੇ ਵਿੱਚ ਦੋਵੇਂ ਚਾਚਾ ਭਤੀਜਾ ਡੇਰੇ ਦੇ ਵਿੱਚ ਬੈਠੇ ਨੇ ਔਰ ਗੱਪਸ਼ਪ ਕਰ ਰਹੇ ਨੇ। ਲੇਕਿਨ ਅਚਾਨਕ ਹੁੰਦਾ ਕੀ ਹੈ, ਹੁੰਦਾ ਐਵੇਂ ਕਿ ਥੋੜ੍ਹੇ ਦਿਨ ਪਹਿਲਾਂ ਮੁਲਜ਼ਮ ਇਮਰਾਨ ਉਰਫ ਸ਼ੇਰੂ ਪਿੰਡ ਵਿੱਚ ਹਵਾਈ ਫਾਇਰਿੰਗ ਕਰਦਾ ਹੈ ਔਰ ਉਸ ਹਵਾਈ ਫਾਇਰਿੰਗ ਦਾ ਉਹਦੇ 'ਤੇ ਮੁਕੱਦਮਾ ਹੋ ਜਾਂਦਾ ਹੈ। ਅੱਜ ਦੇ ਦਿਨ ਹੀ ਜਦੋਂ ਪੁਲਿਸ ਉਹਨੂੰ ਫੜ ਕੇ ਲੈ ਜਾਂਦੀ ਹੈ, ਅੱਜ ਉਹਨੂੰ ਅਦਾਲਤ ਵਿੱਚ ਪੇਸ਼ ਕਰਦੀ ਹੈ ਤੇ ਮੁਲਜ਼ਮ ਦੀ ਉੱਥੋਂ ਹਵਾਈ ਫਾਇਰਿੰਗ ਕੇਸ 'ਚੋਂ ਜ਼ਮਾਨਤ ਹੋ ਜਾਂਦੀ ਹੈ। ਮੁਲਜ਼ਮ ਘਰ ਆਉਂਦਾ ਵੇ। ਜਦੋਂ ਘਰ ਆਉਂਦਾ ਹੈ ਤਾਂ ਉਹ ਇਹ ਸਮਝਦਾ ਹੈ ਕਿ ਮੇਰੀ ਭਤੀਜੇ ਔਰ ਉਹਦਾ ਖਾਨਦਾਨ ਜਿਹੜਾ ਹੈ ਜਾਂ ਉਹਦੇ ਸੰਗੀ ਜਿਹੜੇ ਨੇ ਇਹ ਮੇਰੇ 'ਤੇ ਪਰਚਾ ਉਹਨਾਂ ਦਰਜ ਕਰਵਾਇਆ ਕਿਉਂਕਿ ਫਾਇਰਿੰਗ ਤੋਂ ਉਹਨਾਂ ਮੈਨੂੰ ਮਨਾ ਵੀ ਕੀਤਾ ਸੀ। ਇਸੇ ਰੰਜਿਸ਼ 'ਚ ਆ ਕੇ ਮੁਲਜ਼ਮ ਇਮਰਾਨ ਉਰਫ ਸ਼ੇਰੂ, ਜਿਹੜਾ ਕਿ ਨਸ਼ੇ ਦਾ ਵੀ ਆਦੀ ਦੱਸਿਆ ਜਾਂਦਾ ਹੈ, ਉਹ ਫਾਇਰਿੰਗ ਕਰ ਦਿੰਦਾ ਹੈ। ਫਾਇਰਿੰਗ ਕਰਕੇ ਆਪਣੇ ਸਕੇ ਭਤੀਜੇ ਉਸਮਾਨ ਨੂੰ ਤੇ 4 ਉਹਦੇ ਗਾਰਡਾਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ। ਅੱਛਾ, ਹੁਣ ਪੁਲਿਸ ਨੂੰ ਇਤਲਾਹ ਮਿਲਦੀ ਹੈ ਕਿ ਮੁਲਜ਼ਮ ਇਮਰਾਨ ਉਰਫ ਸ਼ੇਰੂ ਤੇ ਉਹਦੇ ਸਾਥੀ ਜਿਹਦਾ ਨਾਮ ਫਕੀਰ ਭੱਟ ਦੱਸਿਆ ਜਾ ਰਿਹਾ ਹੈ, ਉਹਨਾਂ ਨੇ 5 ਬੰਦੇ ਮਾਰ ਦਿੱਤੇ ਨੇ। ਤੇ ਮਕਾਮੀ ਪੁਲਿਸ ਥਾਣਾ ਤਤਲਿਆਲੀ ਜਿਹੜੀ ਹੈ ਵੇ ਉਹ ਉਸ ਇਲਾਕੇ ਦੀ ਨਾਕਾਬੰਦੀ ਕਰ ਲੈਂਦੇ ਨੇ। ਤੇ ਇਸ ਦੌਰਾਨ ਹੀ ਪੁਲਿਸ ਨੂੰ ਇਤਲਾਹ ਮਿਲਦੀ ਹੈ ਕਿ ਮੁਲਜ਼ਮ ਇਮਰਾਨ ਉਰਫ ਸ਼ੇਰੂ ਤੇ ਉਹਦਾ ਸਾਥੀ ਫਕੀਰ ਭੱਟ ਇੱਕ ਨੇੜੇ ਸਕੂਲ ਦੀ ਇਮਾਰਤ ਹੈ ਉਹਦੇ ਵਿੱਚ ਲੁਕੇ ਹੋਏ ਨੇ। ਪੁਲਿਸ ਜਦੋਂ ਉਹਨੂੰ ਫੜਨ ਲਈ ਜਾਂਦੀ ਹੈ ਤੇ ਪੁਲਿਸ ਦੇ ਮੁਤਾਬਕ ਕਿ ਮੁਲਜ਼ਮ ਜਿਹੜੇ ਨੇ ਉਹ ਸਰੈਂਡਰ ਕਰ ਦਿੰਦੇ ਨੇ। ਜਦੋਂ ਉਹ ਸਰੈਂਡਰ ਕਰ ਦਿੰਦੇ ਨੇ, ਪੁਲਿਸ ਉਹਨਾਂ ਨੂੰ ਗੱਡੀ 'ਚ ਬਿਠਾਉਣ ਲੱਗਦੀ ਹੈ। ਜਦੋਂ ਗੱਡੀ 'ਚ ਬਿਠਾਉਣ ਲੱਗਦੀ ਹੈ ਤੇ SHO ਤਤਲਿਆਲੀ ਸਫਤਰ ਅਤਾਬ ਭੱਟੀ ਸਾਹਿਬ ਜਿਹੜੇ ਨੇ ਉਹਨਾਂ ਦਾ ਪਿਸਟਲ ਜਿਹੜਾ ਉਹ ਡਿੱਗ ਜਾਂਦਾ ਹੈ। ਜਦੋਂ ਪਿਸਟਲ ਡਿੱਗ ਜਾਂਦਾ ਵੇ ਤੇ ਮੁਲਜ਼ਮ ਨੂੰ ਮੌਕਾ ਮਿਲਦਾ ਹੈ ਔਰ ਉਹ ਪੁਲਿਸ 'ਤੇ ਫਾਇਰਿੰਗ ਕਰ ਦਿੰਦਾ ਹੈ। ਜਦੋਂ ਪੁਲਿਸ 'ਤੇ ਫਾਇਰਿੰਗ ਕਰ ਦਿੰਦਾ ਹੈ ਤੇ ਇੱਕ ਫਾਇਰ ਜਿਹੜਾ ਹੈ ਉਹ SHO ਨੂੰ ਵੀ ਲੱਗ ਜਾਂਦਾ ਹੈ, ਜਿਹਦੇ ਨਾਲ ਸਫਦਰ ਅਤਾਬ ਭੱਟੀ SHO ਤਤਲਿਆਲੀ ਜ਼ਖਮੀ ਹੋ ਜਾਂਦਾ ਹੈ, ਜਦ ਕਿ ਕ੍ਰਾਸ ਫਾਇਰਿੰਗ ਦੇ ਨਤੀਜੇ ਵਿੱਚ ਮੁਲਜ਼ਮ ਇਮਰਾਨ ਉਰਫ ਸ਼ੇਰੂ ਮੌਕੇ ਉੱਤੇ ਹਲਾਕ ਹੋ ਜਾਂਦਾ ਹੈ। ਇਸ ਮਗਰੋਂ ਜ਼ਖਮੀ SHO ਨੂੰ ਫੌਰੀ ਤੌਰ ਦੇ ਉੱਤੇ ਹਸਪਤਾਲ ਅਪੜਾ ਦਿੱਤਾ ਜਾਂਦਾ ਹੈ ਤੇ ਗੱਲ ਜਿਹੜੀ ਹੈ ਵੇ ਉਹ ਪੁਲਿਸ ਦੇ ਆਲਾ ਹੁਕਾਮ ਤੱਕ ਵੀ ਪਹੁੰਚ ਜਾਂਦੀ ਹੈ ਔਰ ਉਹ ਆ ਕੇ ਉਹਦੀ SHO ਦੀ ਇਜਾਜ਼ਤ ਵੀ ਕਰਦੇ ਨੇ। ਹੁਣ ਇਹ ਤੇ ਹੈ ਸੀ ਇੱਕ ਪੁਲਿਸ ਸਟੋਰੀ ਜੋ ਪੁਲਿਸ ਨੇ ਸਾਨੂੰ ਦੱਸਿਆ, ਉਹਦੇ ਮੁਤਾਬਕ ਕਿ ਇਹ ਵਕੂਆ ਇੰਜ ਹੋਇਆ ਹੈ। ਲੇਕਿਨ ਇਹਦੇ ਵਿੱਚ 1-2 ਵੀਡੀਓ ਮਿਲੀਆਂ ਨੇ, ਉਹ ਵੀਡੀਓ ਕੁਝ ਹੋਰ ਕਹਾਣੀ ਦੱਸਦੀਆਂ ਨੇ। ਠੀਕ ਹੈ, ਮੁਲਜ਼ਮ ਨੇ 5 ਬੰਦੇ ਮਾਰ ਦਿੱਤੇ, ਬਿਲਕੁਲ ਠੀਕ ਹੈ। ਪੁਲਿਸ ਨੇ ਨਾਕਾਬੰਦੀ ਕਰ ਲਈ, ਇਹ ਵੀ ਬਿਲਕੁਲ ਠੀਕ ਹੈ। ਪੁਲਿਸ ਉਹਨੂੰ ਸਰੈਂਡਰ ਫੜਨ ਲਈ ਗਈ ਤੇ ਮੁਲਜ਼ਮ ਨੇ ਸਰੈਂਡਰ ਕਰ ਦਿੱਤਾ, ਇਹ ਵੀ ਠੀਕ ਹੈ। ਲੇਕਿਨ ਵੀਡੀਓ ਜਿਹੜੀ ਹੈ ਉਹ ਕਹਾਣੀ ਕੁਝ ਹੋਰ ਦੱਸਦੀ ਹੈ। ਉਹ ਕਹਾਣੀ ਕੀ ਹੈ? ਇੱਕ ਵੀਡੀਓ ਦੇ ਵਿੱਚ ਮੁਲਜ਼ਮ ਨੂੰ ਫੜ ਕੇ ਉਹ ਗੱਡੀ 'ਚ ਬਿਠਾਉਣ ਲੱਗਦੇ ਨੇ। ਜਦੋਂ ਗੱਡੀ 'ਚ ਬਿਠਾਉਣ ਲੱਗਦੇ ਨੇ
ਤੇ ਇਸ ਦੌਰਾਨ ਪੁਲਿਸ ਦੇ ਮੁਤਾਬਕ ਮੁਲਜ਼ਮ ਫਾਇਰਿੰਗ ਕਰਦਾ ਹੈ। ਅੱਛਾ, ਹੁਣ ਅਸੀਂ ਅਗਰ ਵੀਡੀਓ ਵੇਖੀਏ, ਪਹਿਲੀ ਗੱਲ ਇਹ ਵੇ ਕਿ ਜੇ ਮੁਲਜ਼ਮਾਂ ਨੇ ਸਰੈਂਡਰ ਕਰ ਦਿੱਤਾ ਸੀ ਤੇ ਮੁਲਜ਼ਮਾਂ ਕੋਲ ਅਸਲਾ ਕਿਵੇਂ ਰਹਿ ਗਿਆ? ਪੁਲਿਸ ਦਾ ਪਹਿਲਾ ਕੰਮ ਤਾਂ ਇਹ ਹੁੰਦਾ ਹੈ ਨਾ, ਜਦੋਂ ਕੋਈ ਮੁਲਜ਼ਮ ਹੱਥ ਖੜੇ ਕਰਦਾ ਬਲਕਿ ਉਹ ਆਪ ਹੀ ਅਸਲਾ ਰੱਖ ਕੇ ਤੇ ਹੱਥ ਖੜੇ ਕਰ ਦਿੰਦਾ ਹੈ ਕਿ ਮੈਂ ਸਰੈਂਡਰ ਕਰਨਾ ਚਾਹੁੰਦਾ ਵਾਂ, ਮੈਨੂੰ ਅਰੈਸਟ ਕਰ ਲਿਓ। ਲੇਕਿਨ ਹੈਰਤ ਵਾਲੀ ਗੱਲ ਇਹ ਵੇ ਕਿ ਮੁਲਜ਼ਮ ਨੇ ਸਰੈਂਡਰ ਵੀ ਕੀਤਾ ਹੈ, ਲੇਕਿਨ ਉਹਨੇ ਹਥਿਆਰ ਜਿਹੜਾ ਹੈ, ਔਰ ਉਹ ਵੀ ਛੋਟਾ ਮੋਟਾ, ਕੋਈ ਪਿਸਟਲ ਨਹੀਂ ਬਲਕਿ ਕਲਾਸ਼ਨਕੋਫ ਦੱਸੀ ਜਾ ਰਹੀ ਹੈ, ਉਹ ਉਹਨੇ ਪੁਲਿਸ ਨੂੰ ਨਹੀਂ ਦਿੱਤਾ। ਤੇ ਪੁਲਿਸ ਜਿਹੜੀ ਹੈ ਵੇ ਉਹ ਉਹਨੂੰ ਗੱਡੀ 'ਚ ਬਿਠਾਉਣ ਲੱਗਦੀ ਹੈ ਤੇ ਉਹ ਅਚਾਨਕ ਫਾਇਰਿੰਗ ਕਰ ਦਿੰਦਾ ਹੈ। ਅੱਛਾ, ਇੱਕ ਗੱਲ ਤਾਂ ਇਹ ਹੋ ਗਈ। ਦੂਸਰੀ, ਇਹ ਵੀਡੀਓ ਜਿਹੜੀ ਹੈ ਇੱਕ ਹੋਰ ਕਹਾਣੀ ਨੂੰ ਵੀ ਜਨਮ ਦੇ ਰਹੀ ਹੈ। ਉਹ ਕੀ ਹੈ? ਪੁਲਿਸ ਦੇ ਡਾਲੇ ਮੌਜੂਦ ਨੇ, ਪੁਲਿਸ ਦੀ ਢੇਰ ਸਾਰੀ ਨਫਰੀ ਮੌਜੂਦ ਹੈ ਤੇ ਪੁਲਿਸ ਬਜਾਏ ਮੁਲਜ਼ਮ ਨੂੰ ਜਿਹਨੇ ਕਿ ਉਹਨਾਂ ਦੇ ਮੁਤਾਬਕ ਸਰੈਂਡਰ ਕੀਤਾ ਸੀ ਉਹਨੂੰ ਫੜ ਕੇ ਸਰਕਾਰੀ ਡਾਲੇ 'ਚ ਸੁੱਟਦੇ ਤੇ ਥਾਣੇ ਲੈ ਜਾਂਦੇ। ਇਸ ਦੇ ਬਾਵਜੂਦ ਪੁਲਿਸ ਇੱਕ ਨਵੀਂ ਨਕੋਰ ਹੁੰਡਾ ਸਿਵਿਕ ਕੋਲ ਖਲੋਤੀ ਹੈ, ਉਹਦੇ ਵਿੱਚ ਮੁਲਜ਼ਮ ਨੂੰ ਬਿਠਾਉਣ ਲੱਗਦੀ ਹੈ ਤੇ ਇਸ ਦੌਰਾਨ ਪੁਲਿਸ ਦੇ ਮੁਤਾਬਕ ਮੁਲਜ਼ਮ ਫਾਇਰਿੰਗ ਕਰਦਾ ਹੈ। ਫਾਇਰਿੰਗ ਕਰਕੇ ਤੇ SHO ਨੂੰ ਜ਼ਖਮੀ ਕਰਦਾ ਹੈ ਤੇ ਆਪ ਮੁਕਾਬਲੇ 'ਚ ਮਾਰਿਆ ਜਾਂਦਾ ਹੈ। ਅੱਛਾ, ਇਹ ਕਹਾਣੀ ਜਿਹੜੀ ਹੈ ਵੇ ਇਹ ਅਜੇ ਪਤਾ ਨਹੀਂ ਕਿੰਨੀਆਂ ਕਹਾਣੀਆਂ ਜਨਮ ਦੇਵੇਗੀ। ਇਸ ਵਾਸਤੇ ਇਹ ਤੇ ਹੁਣ ਆਲਾ ਹੁਕਾਮ ਜਾਣਨ ਤੇ ਇਹ ਸਟੋਰੀ ਜਾਣੇ ਕਿ ਅਸਲ ਵਕੂਆ ਕੀ ਹੋਇਆ ਹੈ। ਲੇਕਿਨ ਇੱਕ ਗੱਲ ਤੇ ਪੱਕੀ ਹੈ ਕਿ ਬੁਰੇ ਦਾ ਅੰਜਾਮ ਹਮੇਸ਼ਾ ਬੁਰਾ ਹੀ ਹੁੰਦਾ ਹੈ।